ਇਹ ਸਾਰੇ ਹੀ ਉਸ ਹਿੰਦੂਤਵਾ ਦੇ ਰੱਥ ਤੇ ਸਵਾਰ ਨੇ ਜਿਹੜਾ ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਮੁਸਲਮਾਨਾਂ, ਈਸਾਈਆਂ, ਦਲਿਤਾਂ ਉਹਨਾਂ ਨੂੰ ਕਬੂਲ ਨਹੀਂ ਕਰਦਾ, ਟਰਾਈਬਲਸ। ਔਰ ਇਹ ਉਹ ਹਿੰਦੂ ਸਮਾਜ ਕਾਨੂੰਨੀ ਤੌਰ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਜਿਹੜਾ ਮਨੂ ਸਮ੍ਰਿਤੀ ਤੇ ਬੇਸਡ ਹੋਏ, ਜਿਹਦੇ 'ਚ ਬ੍ਰਾਹਮਣ ਉੱਪਰ ਬੈਠਾ ਹੈ, ਸ਼ੂਦਰ ਹੀ ਹੈ, ਔਰਤ ਚਾਰ ਦੀਵਾਰੀ 'ਚ ਹੈ, ਘੱਟ ਗਿਣਤੀਆਂ ਦੀ ਕੋਈ ਹੋਂਦ ਨਹੀਂ ਹੈ ਔਰ ਹਰ ਕੋਈ ਆਪਣੇ ਆਪ ਨੂੰ ਹਿੰਦੂ ਕਹਿੰਦਾ ਹੈ। ਇਹ ਉਹਨਾਂ ਦਾ ਅਲਟੀਮੇਟ ਨਿਸ਼ਾਨਾ ਹੈ। ਸਾਵਰਕਰ 20th ਸੈਂਚੁਰੀ 'ਚ ਹਿੰਦੂਤਵਾ ਦੀ ਪੋਲੀਟੀਕਲ ਆਈਡੀਓਲੋਜੀ ਦਾ ਬਾਪ ਸਾਵਰਕਰ ਹੈ। ਨਥੂਰਾਮ ਗੋਡਸੇ ਜਿਹੜਾ ਹੈ ਉਹ ਸਾਵਰਕਰ ਦਾ ਪਾਰਟਨਰ ਸੀ, ਸੈਕਸ ਪਾਰਟਨਰ ਵੀ, ਕਿਉਂਕਿ ਉਹ ਗੇ ਸੀ ਔਰ ਇਹ ਨੋਨ ਫੈਕਟ ਹੈ। ਸਾਵਰਕਰ ਬੇਸ਼ੱਕ RSS ਦਾ ਕਦੇ ਸਿੱਧਾ ਹਿੱਸਾ ਨਹੀਂ ਰਿਹਾ, ਪਰ ਹਿੰਦੂ ਮਹਾਸਭਾ ਦਾ ਉਹ ਪ੍ਰੈਜ਼ੀਡੈਂਟ ਰਿਹਾ। ਹੁਣ ਹਿੰਦੂ ਮਹਾਸਭਾ ਨੇ ਫੈਸਲਾ ਕੀਤਾ ਹੈ ਕਿ ਜੀ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡਾ ਬੁੱਤ ਜਿਹੜਾ ਹੈ ਉਹ ਸਥਾਪਿਤ ਕਰਾਂਗੇ ਨਥੂਰਾਮ ਗੋਡਸੇ ਦਾ, ਗਾਂਧੀ ਦੇ ਕਾਤਲ ਦਾ। ਫਿਰ ਇੱਥੇ ਮੱਧ ਪ੍ਰਦੇਸ਼ ਜਿੱਥੇ BJP ਦੀ ਗਵਰਨਮੈਂਟ ਹੈ ਉੱਥੇ ਬੁੱਤ ਬਣਾਉਣ ਤੋਂ ਬਾਅਦ ਅਸੀਂ ਭਾਰਤ ਦੇ ਹਰ ਸੂਬੇ ਦੇ ਵਿੱਚ ਨਥੂਰਾਮ ਗੋਡਸੇ ਦਾ ਬੁੱਤ ਬਣਾਵਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਮਹਾਸਭਾ ਦਾ ਕਹਿਣਾ ਹੈ ਕਿ ਉਹ ਮੱਧ ਪ੍ਰਦੇਸ਼ ਵਿੱਚ ਨਥੂਰਾਮ ਗੋਡਸੇ ਦਾ ਇੱਕ ਬੁੱਤ ਜਿਹੜਾ ਬਣਾਉਣ ਜਾ ਰਹੇ ਹਨ, ਜਿਸ ਵਿੱਚ ਅੰਬਾਲਾ ਜੇਲ੍ਹ ਤੋਂ ਲਿਆਂਦੀ ਗਈ ਮਿੱਟੀ ਇਸਤੇਮਾਲ ਕੀਤੀ ਜਾਏਗੀ। ਸੋ ਯਾਦ ਰਹੇ ਵੀਅਰਸ, ਗਾਂਧੀ ਦੇ ਕਾਤਲ ਨਥੂਰਾਮ ਗੋਡਸੇ ਨੂੰ 1949 ਵਿੱਚ ਅੰਬਾਲਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਹਿੰਦੂ ਮਹਾਸਭਾ ਅਨੁਸਾਰ ਗੋਡਸੇ ਦਾ ਇੱਕ ਬੁੱਤ ਭਾਰਤ ਦੇ ਹਰ ਸੂਬੇ ਵਿੱਚ ਸਥਾਪਿਤ ਕੀਤਾ ਜਾਏਗਾ। ਸੋ ਨਾਲ ਦੀ ਨਾਲ ਕੰਗਨਾ ਰਣੌਤ ਨੇ ਗਾਂਧੀ ਦੇ ਖਿਲਾਫ ਇੱਕ ਟਵੀਟ ਵੀ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣੀਆਂ ਲਿਖਣੀ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜਾ RSS ਦਾ ਕੰਮ ਕਰਨ ਦਾ ਢੰਗ ਤਰੀਕਾ ਹੈ ਉਹ ਕਈ ਵਾਰੀ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ। 72 ਦੇ ਲਗਭਗ ਸੰਗਠਨ ਜਿਹਨਾਂ ਦੇ ਲਈ ਉਹ ਲਫ਼ਜ਼ ਇਸਤੇਮਾਲ ਕਰਦੇ ਨੇ, ਆਰਗੇਨਾਈਜੇਸ਼ਨ ਲਫ਼ਜ਼ ਹੈ, ਉਹ ਉਹਨਾਂ ਨੇ ਫਲੋਟ ਕੀਤੇ ਹੋਏ ਨੇ। ਕੁਛ ਜਿਹੜੇ ਉਹਨਾਂ ਦੇ ਡਾਇਰੈਕਟ ਆਰਡਰਸ ਲੈਂਦੇ ਨੇ, ਕੁਛ ਜਿਵੇਂ ਭਾਵੇਂ ਉਹ ਇੰਡੀਪੈਂਡੈਂਟ ਵਿਚਰਦੇ ਨਜ਼ਰ ਆਉਂਦੇ ਨੇ, ਪਰ ਉਹ ਇਨ ਕਾਹੂਟਸ ਹੁੰਦੇ ਨੇ ਉਹਨਾਂ ਦੇ ਨਾਲ, ਉਹਨਾਂ ਦੀ ਸਹਿਮਤੀ ਦੇ ਨਾਲ, ਔਰ ਉਹਨਾਂ ਨੂੰ ਪ੍ਰੋਟੈਕਟ ਵੀ ਕਰਦੇ ਨੇ। ਉਹਨਾਂ ਦੇ ਵਿੱਚ ਇਹ ਹਿੰਦੂ ਮਹਾਸਭਾ ਵੀ ਹੈ, ਉਹਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵੀ ਹੈ। ਇਹ ਜਿਹੜੇ ਨੇ ਉਹਨਾਂ ਨੂੰ ਥੋੜ੍ਹੀ ਬਹੁਤ ਲਿਬਰਟੀ ਦਿੰਦੇ ਨੇ ਕਿ ਉਹ ਆਪਣੇ ਅੱਡ ਪ੍ਰੈਜ਼ੀਡੈਂਟ ਦੂਜੇ ਤੀਜੇ ਰੱਖਣ, ਲੇਕਿਨ ਔਰ ਉਹਨਾਂ 'ਚ ਇੱਕ ਸਟੇਜ 'ਤੇ ਸ਼ਿਵ ਸੈਨਾ ਵੀ ਸੀ। ਹੁਣ ਵੀ ਮਹਾਰਾਸ਼ਟਰ 'ਚ ਕਿਸੇ ਵੇਲੇ ਵੀ ਸ਼ਿਵ ਸੈਨਾ ਔਰ BJP, ਕਿਉਂਕਿ ਆਈਡੀਓਲੋਜੀਕਲੀ ਇਹ ਸਾਰੇ ਹੀ ਉਸ ਹਿੰਦੂਤਵਾ ਦੇ ਰੱਥ ਤੇ ਸਵਾਰ ਨੇ ਜਿਹੜਾ ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਮੁਸਲਮਾਨਾਂ, ਈਸਾਈਆਂ, ਦਲਿਤਾਂ ਉਹਨਾਂ ਨੂੰ ਕਬੂਲ ਨਹੀਂ ਕਰਦਾ, ਟਰਾਈਬਲਸ। ਔਰ ਇਹ ਉਹ ਹਿੰਦੂ ਸਮਾਜ ਕਾਨੂੰਨੀ ਤੌਰ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਜਿਹੜਾ ਮਨੂ ਸਮ੍ਰਿਤੀ ਤੇ ਬੇਸਡ ਹੋਏ, ਜਿਹਦੇ 'ਚ ਬ੍ਰਾਹਮਣ ਉੱਪਰ ਬੈਠਾ ਹੈ, ਸ਼ੂਦਰ ਹੀ ਹੈ, ਔਰਤ ਚਾਰ ਦੀਵਾਰੀ 'ਚ ਹੈ, ਘੱਟ ਗਿਣਤੀਆਂ ਦੀ ਕੋਈ ਹੋਂਦ ਨਹੀਂ ਹੈ ਔਰ ਹਰ ਕੋਈ ਆਪਣੇ ਆਪ ਨੂੰ ਹਿੰਦੂ ਕਹਿੰਦਾ ਹੈ। ਇਹ ਉਹਨਾਂ ਦਾ ਅਲਟੀਮੇਟ ਨਿਸ਼ਾਨਾ ਹੈ ਜਿਹਦੇ ਉਹ ਕਾਫੀ ਨੇੜੇ ਪਹੁੰਚ ਗਏ ਨੇ। ਹੁਣ ਇੱਕ ਪਾਸੇ ਅਸੀਂ ਗੱਲ ਅਜੀਤ ਡੋਵਲ ਕਿਵੇਂ ਸਿਵਲ ਸੁਸਾਇਟੀ ਨੂੰ ਨੈਕਸਟ 4th ਜਨਰੇਸ਼ਨ ਵਾਰ ਦੇ ਲਈ ਮੇਨ ਐਨਮੀ ਕਹਿੰਦਾ ਹੈ। ਬਿਪਿਨ ਰਾਵਤ ਕਸ਼ਮੀਰ ਦੇ ਵਿੱਚ ਜਾ ਕੇ ਲਿੰਚਿੰਗ ਨੂੰ ਜਸਟੀਫਾਈ ਕਰਦਾ ਕਿ ਦੇਖੋ ਇਹ ਤਾਂ ਹੁਣ ਲੋਕਾਂ ਦਾ ਜਸਟਿਸ ਦੇਣ ਦਾ ਤਰੀਕਾ ਹੈ। ਹਿੰਦੂ ਮਹਾਸਭਾ ਜਿਹਨੇ ਉਸ ਤੋਂ ਪਹਿਲਾਂ ਲਖਨਊ ਦੇ ਵਿੱਚ 30 ਜਨਵਰੀ ਦੇ ਮੌਕੇ ਜਿੱਦਣ ਕਿ ਗਾਂਧੀ ਨੂੰ ਸ਼ੂਟ ਡਾਊਨ ਕੀਤਾ ਗਿਆ ਸੀ ਨਥੂਰਾਮ ਗੋਡਸੇ ਵੱਲੋਂ ਦਿੱਲੀ ਦੇ ਬਿਰਲਾ ਮੰਦਿਰ ਦੇ ਵਿੱਚ, ਉੱਥੇ ਉਹਦਾ ਮੰਦਿਰ ਸਥਾਪਿਤ ਕਰਨ ਦੇ ਲਈ ਪਹਿਲਾਂ ਉਹਦਾ ਬੁੱਤ ਬਣਾਇਆ, ਰੌਲਾ ਪਿਆ, ਉਹਨਾਂ ਨੇ ਪੁਲਿਸ ਨੇ ਆ ਕੇ ਲੈ ਲਿਆ। ਹਾਲਾਂਕਿ ਡਰਾਮੇਬਾਜ਼ੀ, ਕਿਸੇ ਨੇ ਉਹਨੂੰ ਡਿਕਰਾਈ ਨਹੀਂ ਕੀਤਾ, ਕਿਸੇ ਨੇ ਕੰਡੈਮ ਨਹੀਂ ਕੀਤਾ। ਹੁਣ ਉਹ ਅੱਗੇ ਵਧੇ ਹੋਏ ਨੇ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਸਾਵਰਕਰ, ਜਿਸ ਨੂੰ ਜਿਹੜਾ ਉਹ ਈਵਨ ਰਾਜਨਾਥ ਸਿੰਘ ਇਹਨਾਂ ਦਾ ਡਿਫੈਂਸ ਮਿਨਿਸਟਰ ਵੀ ਕਹਿੰਦਾ ਹੈ ਜੀ ਕਿ ਸਾਵਰਕਰ ਤੇ ਗਾਂਧੀ ਦੀਆਂ ਸਿੱਖਿਆਵਾਂ ਇੱਕੋ ਹੀ ਸੀ। ਸਾਵਰਕਰ ਨੇ ਤਾਂ ਸਾਵਰਕਰ ਨੂੰ ਲੋਕ ਸਮਝ ਨਹੀਂ ਸਕੇ, ਫਲਾਣਾ ਨਹੀਂ। ਹੁਣ ਸਾਵਰਕਰ, ਅਸੀਂ ਕੱਲ ਵੀ ਗੱਲ ਕੀਤੀ ਸੀ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਕਿਉਂਕਿ ਜਿਹੜੇ ਕਈ ਨਵੇਂ ਵੀਰ ਭੈਣਾਂ ਜੁੜਦੇ ਨੇ, ਥੋੜਾ ਜਿਹਾ ਉਹਨਾਂ ਨੂੰ ਬੈਕਗਰਾਉਂਡ ਵੀ ਦੇਣਾ ਹੁੰਦਾ ਹੈ ਕਿ ਵੀ ਸਾਵਰਕਰ 20th ਸੈਂਚੁਰੀ 'ਚ ਹਿੰਦੂਤਵਾ ਦੀ ਪੋਲੀਟੀਕਲ ਆਈਡੀਓਲੋਜੀ ਦਾ ਬਾਪ ਸਾਵਰਕਰ ਹੈ। ਨਥੂਰਾਮ ਗੋਡਸੇ ਜਿਹੜਾ ਹੈ ਉਹ ਸਾਵਰਕਰ ਦਾ ਪਾਰਟਨਰ ਸੀ, ਸੈਕਸ ਪਾਰਟਨਰ ਵੀ, ਕਿਉਂਕਿ ਉਹ ਗੇ ਸੀ ਔਰ ਇਹ ਨੋਨ ਫੈਕਟ ਹੈ।
ਸਾਵਰਕਰ ਬੇਸ਼ੱਕ ਆਰਐਸਐਸ ਦਾ ਕਦੇ ਸਿੱਧਾ ਹਿੱਸਾ ਨਹੀਂ ਰਿਹਾ, ਪਰ ਹਿੰਦੂ ਮਹਾਸਭਾ ਦਾ ਉਹ ਪ੍ਰੈਜ਼ੀਡੈਂਟ ਰਿਹਾ। ਨਥੂਰਾਮ ਗੋਡਸੇ ਨੇ ਗਾਂਧੀ ਨੂੰ 30 ਜਨਵਰੀ 1948 ਨੂੰ ਜਦੋਂ ਮਾਰਿਆ, ਜਿਸ ਕੰਸਪੀਰੇਸੀ 'ਚ ਉਹਦਾ ਭਰਾ ਵੀ ਸ਼ਾਮਲ ਸੀ ਨਥੂਰਾਮ ਗੋਡਸੇ ਦਾ, ਔਰ ਮੇਨ ਨਾਰਾਇਣ ਆਪਤੇ ਜਿਹੜਾ ਉਹਦੇ ਨਾਲ ਮੌਜੂਦ ਸੀ ਜਦੋਂ ਗਾਂਧੀ ਨੂੰ ਸ਼ੂਟ ਡਾਊਨ ਕੀਤਾ ਗਿਆ, ਇਹ ਉਹਨੂੰ ਮਾਰਨ ਜਾਣ ਤੋਂ ਪਹਿਲਾਂ ਵੀ ਸਾਵਰਕਰ ਦੇ ਕੋਲ ਬਲੈਸਿੰਗ ਲੈਣ ਵੀ ਗਏ, ਔਰ ਸਾਵਰਕਰ ਜੇਲ੍ਹ 'ਚ ਵੀ ਰਿਹਾ, ਮੇਨ ਕਲਪਰੇਟਸ ਦੇ ਵਿੱਚ ਸੀ। ਪਰ ਅਲਟੀਮੇਟਲੀ 4-5 ਸਾਲ ਬਾਅਦ ਇਹ ਕਹਿ ਕੇ ਜੀ ਕੋਈ ਜਿਹੜਾ ਉਹ ਐਨਫ ਐਵੀਡੈਂਸ ਨਹੀਂ ਮਿਲਿਆ, ਉਹਨੂੰ ਰਿਹਾ ਕਰਤਾ ਗਿਆ, ਔਰ ਉਹ ਬਾਅਦ 'ਚ ਮਰਿਆ ਜਾ ਕੇ 60s ਜਾ ਕੇ ਉਹਦੀ ਡੈਥ ਹੋਈ। ਅੱਛਾ, ਹੁਣ ਕਿਉਂਕਿ ਟਰਾਇਲ ਉੱਥੇ ਚੱਲਦਾ ਜਿੱਥੇ ਵਾਕਿਆ ਹੋਇਆ ਹੁੰਦਾ, ਔਰ ਦਿੱਲੀ, ਔਰ ਉਸ ਵੇਲੇ ਸਾਰਾ ਅੰਬਾਲਾ ਡਿਵੀਜ਼ਨ ਦਾ ਹਿੱਸਾ ਹੀ ਸੀ, ਦਿੱਲੀ ਪੰਜਾਬ ਦਾ ਹਿੱਸਾ ਸੀ ਜਿੱਥੇ ਗਾਂਧੀ ਨੂੰ ਮਾਰਿਆ ਗਿਆ। ਸੋ ਟਰਾਇਲ ਅੰਬਾਲਾ ਜੇਲ੍ਹ 'ਚ ਰੱਖਿਆ ਸੀ ਨਥੂਰਾਮ ਗੋਡਸੇ ਨੂੰ ਵੀ ਔਰ ਨਾਰਾਇਣ ਆਪਤੇ ਨੂੰ ਵੀ, ਔਰ ਇਸੇ ਹੀ ਜੇਲ੍ਹ ਦੇ ਵਿੱਚ 1949 ਦੇ ਵਿੱਚ ਜਿਹੜਾ ਉਹ ਇਹਨਾਂ ਦੋਨਾਂ ਨੂੰ ਜਿਹੜਾ ਨਾਰਾਇਣ ਆਪਤੇ ਔਰ ਨਥੂਰਾਮ ਗੋਡਸੇ ਨੂੰ ਫਾਂਸੀ ਦਿੱਤੀ ਗਈ। ਇਹ ਬੈਕਗ੍ਰਾਉਂਡ ਹੈ। ਹੁਣ ਕਿਉਂਕਿ ਹਿੰਦੂ ਮਹਾਸਭਾ ਜਿਹੜੀ ਆ ਅੱਜ ਵੀ ਨਥੂਰਾਮ ਮੰਨਦਾ ਤਾਂ ਆਰਐਸਐਸ, ਔਰ ਦੂਜੇ ਵੀ ਉਹਨੂੰ ਹੀ ਆਪਣਾ ਆਈਡੀਅਲ ਮੰਨਦੇ ਨੇ, ਔਰ ਇਸ ਦੇ ਉੱਤੇ ਡਰਾਮੇ, ਫਿਲਮਾਂ, ਅਡਵਾਨੀ ਜਦੋਂ ਹੋਮ ਮਿਨਿਸਟਰ ਸੀ ਉਦੋਂ ਇੱਕ ਫਿਲਮ ਵੀ ਬਣੀ ਸੀ, ਨਥੂਰਾਮ ਗੋਡਸੇ ਨੂੰ ਯੂਲੋਜਾਈਜ਼ ਕਰਦੇ ਨੇ। ਪਰ ਹਿੰਦੂ ਮਹਾਸਭਾ ਉਹਨੂੰ ਆਪਣਾ ਆਈਕਨ ਜਾਂ ਜਿੱਦ ਤੋਂ ਉਹਦੀ ਜਿਹੜਾ ਉਹਨੂੰ ਬੱਲੇ ਬੱਲੇ ਆਪਣੀ ਕਹਿੰਦੇ ਨੇ ਵੀ ਸਾਡੇ ਨੇ ਬੰਦੇ ਨੇ ਕੋਰਸ ਆਫ ਹਿਸਟਰੀ ਬਦਲਿਆ। ਹੁਣ ਹਿੰਦੂ ਮਹਾਸਭਾ ਨੇ ਫੈਸਲਾ ਕੀਤਾ ਹੈ ਕਿ ਜੀ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡਾ ਬੁੱਤ ਜਿਹੜਾ ਉਹ ਸਥਾਪਿਤ ਕਰਾਂਗੇ ਨਥੂਰਾਮ ਗੋਡਸੇ ਦਾ, ਗਾਂਧੀ ਦੇ ਕਾਤਲ ਦਾ, ਔਰ ਉਹਦੇ ਲਈ ਉਹਦੇ ਜਿਹੜੀ ਅਸੀਂ ਥੋੜੀ ਮਿੱਟੀ ਇਸਤੇਮਾਲ ਕਰਨੀ ਹੈ, ਉਹ ਅੰਬਾਲਾ ਜੇਲ੍ਹ ਜਿੱਥੇ ਉਹਨੂੰ ਜਿਸ ਸੈੱਲ 'ਚ ਉਹਨੂੰ ਰੱਖਿਆ ਗਿਆ, ਫਾਂਸੀ ਦਿੱਤੀ ਗਈ, ਉਸ ਜੇਲ੍ਹ ਦੇ ਥੱਲੋਂ ਦੀ ਜਾਂ ਜੇਲ੍ਹ ਦੀ ਮਿੱਟੀ ਜਿਹੜੀ ਵੀ ਉਹਦੇ ਸਰਾਉਂਡਿੰਗ ਉਹ ਲੈ ਕੇ ਗਏ, ਔਰ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਜੀ ਅਸੀਂ ਜਿਹੜਾ ਉਹ ਫਿਰ ਇੱਥੇ ਮੱਧ ਪ੍ਰਦੇਸ਼ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਉੱਥੇ ਬੁੱਤ ਬਣਾਉਣ ਤੋਂ ਬਾਅਦ ਅਸੀਂ ਭਾਰਤ ਦੇ ਹਰ ਸੂਬੇ ਦੇ ਵਿੱਚ ਨਥੂਰਾਮ ਗੋਡਸੇ ਦਾ ਬੁੱਤ ਬਣਾਵਾਂਗੇ। ਔਰ ਇਹ ਸਾਰੀ ਖਬਰ ਮੀਡੀਆ ਦਾ ਹਿੱਸਾ ਹੈ ਕਿ ਵੀ ਉਹਨਾਂ ਨੇ ਅੰਬਾਲਾ ਜੇਲ੍ਹ ਤੋਂ ਮਿੱਟੀ ਲਿਆਂਦੀ ਹੈ ਔਰ ਦਾ ਸੋਇਲ ਇਹਨੂੰ ਗੋਡਸੇ ਔਰ ਆਪਟੇ ਉਹਨਾਂ ਦੇ ਬੁੱਤ ਬਣਾਉਣ ਦੇ ਲਈ, ਕਿਉਂਕਿ ਨਾਰਾਇਣ ਆਪਟੇ ਨੂੰ ਵੀ ਉਹਦੇ ਨਾਲ ਹੀ ਫਾਂਸੀ ਦਿੱਤੀ ਗਈ, ਇਹਨਾਂ ਦੋਨਾਂ ਦੇ ਸਾਈਡ ਬਾਈ ਸਾਈਡ, ਔਰ ਜਿੱਥੇ ਉਹਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਮੱਧ ਪ੍ਰਦੇਸ਼, ਉਹਨੂੰ ਨਾਂ ਦਿੱਤਾ ਗਿਆ ਬਲੀਦਾਨ ਧਾਮ ਦਾ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਹਰ ਸੂਬੇ ਦੇ ਵਿੱਚ ਇਹ ਗੱਲ ਕਰਾਂਗੇ। ਹੁਣ ਇਹ ਤਾਂ ਆਪਣੇ ਆਪ ਦੇ ਵਿੱਚ ਸਾਬਤ ਕਰਦਾ ਕਿ ਸਭ ਕੁਝ ਇਹਨਾਂ ਦੇ ਨੱਕ ਦੇ ਥੱਲੇ ਹੀ ਨਹੀਂ, ਇਹਨਾਂ ਦੀ ਡਾਇਰੈਕਸ਼ਨ ਦੇ ਥੱਲੇ ਹੋ ਰਿਹਾ ਹੈ, ਜਿਨ੍ਹਾਂ ਦੇ ਕੋਲ ਹਕੂਮਤ ਹੈ। ਹੁਣ ਇੱਕ ਪਾਸੇ ਖਬਰ ਇਹ ਲੱਗਦੀ ਹੈ ਕਿ ਹਿੰਦੂ ਮਹਾਸਭਾ ਟੂ ਮੇਕ ਗੋਡਸੇ ਸਟੈਚੂ ਇਨ ਐਮਪੀ ਵਿਦ ਅੰਬਾਲਾ ਜੇਲ ਸੋਇਲ, ਹੁਣ ਦੂਸਰੇ ਪਾਸੇ ਉਹੀ ਬਦ ਇਖਲਾਕ ਬਦ ਕਲਾਮ ਕੀ ਨਾਮ ਉਹਦਾ ਕੰਗਣਾ ਰਣੌਤ। ਹੁਣ ਇਹ ਵੀ ਜਿਹੜੀ ਇੱਕ ਭਾਵੇਂ ਉਹ ਜਿਵੇਂ ਉਰਦੂ ਦੀ ਇੱਕ ਲਾਈਨ ਕਹਿੰਦੇ ਨੇ ਵੀ ਬਦਨਾਮ तो हुए क्या हुआ नाम तो हुआ, कुछ इस किस्म की गल है। हुण इनू भी चीप पब्लिसिटी का भी स्वाद है, पर गल उहदी दायराकार तो बाहर नहीं हुंदी। वो जिहड़ी हिंदूत्ववादी पोस्टर गर्ल का जिहड़ा उहनूं अजकल टाइटल मिलिया होया और उस टाइटल दे उत्ते पद्मश्री जड़ के उहनूं जिहड़ा है उहदे च पूछ नूं अग ला के उहनूं छड्डिया होया, उहनूं इह लग्गा कि भी अजे तां उस उहदे बयान दे उत्ते ही ਜਿਹੜਾ ਉਹ ਐਕਸ਼ਨ ਰਿਐਕਸ਼ਨ ਚੱਲ ਰਿਹਾ ਸੀ, ਜਿਹਦੇ 'ਚ ਉਹਨੇ ਕਿਹਾ ਜੀ ਅਸਲੀ ਆਜ਼ਾਦੀ ਤਾਂ 2014 'ਚ ਮਿਲੀ ਸਾਨੂੰ, 1947 'ਚ ਤਾਂ ਭਿੱਖ ਮਿਲੀ ਸੀ। ਹੁਣ ਅਜੇ ਤਾਂ ਉਸ ਮੁੱਦੇ ਦੇ ਉੱਤੇ ਹੀ ਚੱਲ ਰਿਹਾ ਸੀ ਜੀ, ਇਹਦੇ ਤੋਂ ਪਦਮਸ਼੍ਰੀ ਵਾਪਸ ਲਓ ਜਾਂ ਦੂਜੇ ਤੋਂ ਉਹਨੇ ਵੀ। ਔਰ ਅੱਜ ਖਬਰ ਹੈ ਇੰਡੀਪੈਂਡੈਂਸ ਮੂਵਮੈਂਟ ਕੰਟਰੋਵਰਸੀ, ਰਿਲੈਂਟਲੈਸ ਕੰਗਨਾ ਸ਼ੂਟਸ ਅਗੇਨ ਟਾਰਗੇਟਸ ਮਹਾਤਮਾ ਗਾਂਧੀ, ਕੰਟੀਨਿਊਜ਼ ਟੂ ਜਸਟੀਫਾਈ ਹਰ ਰਿਮਾਰਕ disparaging India's independence movement, says choose your heroes wisely। ਹੁਣ ਉਹਨੇ ਕਿਹਾ ਵੀ ਪਿੱਛੇ ਨਹੀਂ ਹਟ ਰਹੀ, ਉਹ ਤਾਂ ਇੱਕ ਕਦਮ ਅੱਗੇ ਗਈ। ਉਹਨੇ ਕਿਹਾ ਜੀ ਤੁਸੀਂ ਆਪਣੇ ਹੀਰੋ ਕਿਹਨੂੰ ਚੁਣਨਾ ਹੈ, ਉਹਨੂੰ ਜਰਾ ਅਕਲ ਤੋਂ ਕੰਮ ਲੈ ਕੇ ਚੁਣੋ। ਔਰ ਹੁਣ ਜਿਹੜੀ ਨਵੀਂ ਕੰਟਰੋਵਰਸੀ ਉਹਨੇ ਖੜੀ ਕੀਤੀ, ਉਹਦੇ 'ਚ ਉਹਨੇ ਕੀ ਲਿਖਿਆ, ਉਹਨੇ ਕਿਹਾ ਗਾਂਧੀ ਨੈਵਰ ਸਪੋਰਟਡ ਭਗਤ ਸਿੰਘ ਔਰ ਨੇਤਾ ਜੀ। ਹੁਣ ਜਦੋਂ ਹੁਣ ਕਈਆਂ ਨੇ ਕਿਹਾ ਜੀ ਜੇ ਤੂੰ ਇਹ ਕਹਿ ਰਹੀ ਹੈ ਕਿ ਆਜ਼ਾਦੀ ਭਿੱਖਿਆ 'ਚ ਮਿਲੀ, ਤੂੰ ਤਾਂ ਮਹਾਤਮਾ ਗਾਂਧੀ ਔਰ ਨਹਿਰੂ ਔਰ ਉਹਨਾਂ ਦੀਆਂ, ਹੁਣ ਉਹਦੇ ਤੇ ਉਹ ਜਵਾਬ ਦੇ ਰਹੀ ਹੈ ਗਾਂਧੀ ਨੈਵਰ ਸਪੋਰਟਡ ਭਗਤ ਸਿੰਘ ਔਰ ਨੇਤਾ ਜੀ। ਦੇयर ਆਰ ਐਵੀਡੈਂਸ ਦੈਟ ਸੁਜੈਸਟ ਗਾਂਧੀ ਜੀ ਵਾਂਟਡ ਭਗਤ ਸਿੰਘ ਟੂ ਬੀ ਹੈਂਗਡ, ਸੋ ਯੂ ਨੀਡ ਟੂ ਚੂਜ਼ who you support, because just placing them
all in one box of your memory, and every year wishing them all birth anniversaries is not enough. In fact, it is not just dumb but highly irresponsible and superficial. One must know their history and their heroes. ਹੁਣ ਇੱਕ ਪਾਸੇ ਤਾਂ ਉਹਨੇ ਇਹ ਲੱਭਿਆ, ਹਾਲਾਂਕਿ ਪਾਰਸ਼ਲੀ ਜੋ ਉਹਨੇ ਕਿਹਾ ਗਲਤ ਨਹੀਂ ਹੈ ਕਿ ਵੀ ਗਾਂਧੀ ਨੇ ਭਗਤ ਸਿੰਘ ਨੂੰ ਸੇਵ ਕਰਨ ਲਈ ਕੁਝ ਨਹੀਂ ਕੀਤਾ, ਬਟ ਦੈਟ ਡਜ਼ਨਟ ਮੀਨ ਕਿ ਵੀ ਜਿਹੜੀ ਇਹਨੇ ਲਾਈਨ ਲਈ ਹੋਈ ਹੈ, ਪਰ ਜਿਹੜੀ ਇਸ ਤੋਂ ਵੀ ਅੱਗੇ ਜਾ ਕੇ ਉਹਨੇ ਅੱਜ ਇੱਕ ਜਿਹਦਾ ਕੋਈ ਬੇਸ ਵੀ ਨਹੀਂ ਸੀ ਉਸ ਖਬਰ ਨੂੰ ਉਹਨੇ ਲਿਆਂਦਾ ਕੱਢ ਕੇ, ਜਿਹਦੇ ਤੇ ਇਹ ਸੀ ਕਿ ਗਾਂਧੀ ਅਦਰਸ ਹੈਡ ਐਗਰੀਡ ਟੂ ਹੈਂਡ ਓਵਰ ਨੇਤਾ ਜੀ। ਉਹਨੇ ਕਿਹਾ ਜੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਲਈ ਨਹਿਰੂ, ਮੁਹੰਮਦ ਅਲੀ ਜਿਨਾ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ had come to an agreement with the British judge that if Netaji were to enter India, he would be handed over and charged. ਹੁਣ ਇਹ ਔਰ ਇਹ ਖਬਰ ਦੀ ਕੋਈ ਡੇਟ ਨਹੀਂ ਹੈ, PTI ਦੀ ਖਬਰ, ਔਰ ਇਹ ਖਬਰ ਦਾ ਬੇਸ ਕੀ ਹੈ? ਇੱਕ ਉਸਮਾਨ ਪਟੇਲ ਨਾਂ ਦੇ ਬੰਦੇ ਨੇ ਕਿਹਾ ਕਿ ਜੀ ਇਵੇਂ, ਹੁਣ ਹਾਲਾਂਕਿ ਇਹਦੇ 'ਚ ਕੋਈ ਸੱਚਾਈ ਕੋਈ ਗ੍ਰੇਨ ਆਫ ਟਰੂਥ ਵੀ ਨਹੀਂ ਹੈ। ਜੇ ਸੁਭਾਸ਼ ਚੰਦਰ ਬੋਸ ਫੜਿਆ ਜਾਂਦਾ ਕਿਤੇ ਵੀ, ਕਿਉਂਕਿ ਜਾਪਾਨ ਦੀ ਮਦਦ ਦੇ ਨਾਲ, ਜਰਮਨ ਦੀ ਮਦਦ ਦੇ ਨਾਲ ਉਹਨੇ ਜਿਹੜਾ ਉਹ ਰਿਵੋਲਟ ਕਰਨ ਦੀ ਕੋਸ਼ਿਸ਼ ਕੀਤੀ ਸੀ INA ਬਣਾ ਕੇ, ਔਰ ਜੇ ਨਰਮਬਰਗ ਟਰਾਇਲ ਚੱਲਦੇ ਨੇ ਬਾਕੀ ਵਾਰ ਕ੍ਰਿਮੀਨਲਸ ਦੇ ਤੌਰ ਤੇ ਪੋਸੀਬਲ ਹੈ ਉਹਨੂੰ ਐਜ਼ ਏ ਵਾਰ ਕ੍ਰਿਮੀਨਲ ਬ੍ਰਿਟਿਸ਼ਰਸ ਐਲਾਨ ਦੇ, ਲੇਕਿਨ ਇਹਨਾਂ ਦੇ ਕੋਲ ਤਾਂ ਅਜੇ ਪਾਵਰ ਹੀ ਨਹੀਂ ਸੀ ਆਈ, ਤੇ ਸੁਭਾਸ਼ ਚੰਦਰ ਬੋਸ ਆਲਰੇਡੀ ਹਵਾਈ ਹਾਦਸੇ 'ਚ ਮਾਰਿਆ ਜਾ ਚੁੱਕਾ ਸੀ। ਲੇਕਿਨ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਕੰਗਣਾ ਰਣੌਤ ਹੋਏ, ਹਿੰਦੂ ਮਹਾਸਭਾ ਹੋਏ, ਇਹ ਆਲਰੇਡੀ ਉਹਨਾਂ ਆਰਡਰਸ ਦੇ ਥੱਲੇ ਕੰਮ ਕਰ ਰਹੇ ਨੇ ਹਿੰਦੂਤਵਾ ਦੇ, ਕਿ ਜਿੱਥੇ ਉਹਨਾਂ ਨੇ ਜਿਹੜੇ ਐਸਟੈਬਲਿਸ਼ਡ ਸਿਸਟਮ ਹੈ, ਹੁਣ ਕਾਂਗਰਸ ਦਾ ਰਾਜ ਲੰਬਾ ਵਕਤ ਰਿਹਾ, ਨਹਿਰੂ ਐਸਟੈਬਲਿਸ਼ ਉਹਦੇ ਨਾਂ ਦੇ ਉੱਤੇ ਯੂਨੀਵਰਸਿਟੀਆਂ, ਕਾਲਜਾਂ, ਦੂਜਿਆਂ ਤੀਜਿਆਂ ਦੇ ਨਾਂ, ਔਰ ਇਸ ਸਾਰੇ ਦੇ ਚੱਲਦੇ ਆ ਉਹ ਇੰਦਰਾ ਗਾਂਧੀ ਨੂੰ ਟੱਚ ਨਹੀਂ ਕਰਦੇ ਹੈ। ਉਹਨੂੰ ਤਾਂ ਇਹ ਸਾਰੇ ਹੀ, ਕਿਉਂਕਿ ਉਹਨੂੰ ਇਹ ਹੁੰਦਾ ਹੈ ਕਿ ਵੀ ਇਹ ਦੁਰਗਾ ਦਾ ਅਵਤਾਰ ਉਹਨੇ ਕਿਹਾ ਸੀ ਵਾਜਪਾਈ ਨੇ, ਔਰ ਕਿਉਂਕਿ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਇਆ, ਔਰ ਅਖੰਡ ਭਾਰਤ ਦਾ ਜਿਹੜਾ ਇਹਨਾਂ ਦਾ ਡ੍ਰੀਮ ਹੈ ਉਹਨੂੰ ਨੇੜੇ ਲਿਆਉਣ ਲਈ, ਐਵੇਂ ਨਹੀਂ, ਉਹਨਾਂ ਨੇ ਇੱਕ ਕੁਰਬਾਨ ਅਲੀ ਨਾਂ ਦੇ ਜਰਨਲਿਸਟ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਵਾਸ ਦਾ ਫਸਟ ਪ੍ਰਾਈਮ ਮਿਨਿਸਟਰ ਆਫ RSS। ਸੋ ਉਹ ਗਾਂਧੀ ਨੂੰ ਟਾਰਗੇਟ ਕਰਦੇ ਨੇ, ਉਹ ਕੰਗਣਾ ਤੋਂ ਕਰਵਾਤਾ, ਜਾਂ ਹਿੰਦੂ ਮਹਾਸਭਾ ਤੋਂ ਨਹਿਰੂ ਨੂੰ ਕਰਦੇ ਨੇ, ਰਾਜੀਵ ਗਾਂਧੀ ਤੇ ਆ ਜਾਂਦੇ ਨੇ ਕਿਉਂਕਿ ਉਹਦੀ ਵਿਡੋ ਸੋਨੀਆ ਗਾਂਧੀ ਕਾਂਗਰਸ ਕੇ, ਸੋ ਰਾਜੀਵ ਗਾਂਧੀ ਨੂੰ ਵੀ ਜਿਹੜਾ ਉਹ ਬਾਫਰਸ ਹੋਏ, ਦੂਜਾ ਹੋਏ, ਲੇਕਿਨ ਇਹ ਸਾਰੇ ਹੀ ਦੇ ਆਰ ਵਰਕਿੰਗ ਇਨ ਕਾਹੂਟਸ। ਔਰ ਜੇ ਤੁਸੀਂ ਇਸ ਸਾਰੇ ਨੂੰ ਅਜੀਤ ਡੋਵਲ ਦੀ ਸਟੇਟਮੈਂਟ ਔਰ ਬਿਪਨ ਰਾਵਤ ਦੀ ਲਿੰਚਿੰਗ ਨੂੰ ਜਸਟੀਫਾਈ ਕਰਨ 'ਚ ਦੇਖੋ ਤੇ ਫਿਰ ਅੰਦਾਜ਼ਾ ਹੈ ਕਿ ਕੀ ਵਕਤ ਆਉਣ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਲ ਲੈਣ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।